ਕਹਿੰਦੇ ਵੀ 7+ ਮੈਗਨੀਚਿਊਡ ਦੇ ਜਿਹੜੇ ਭੂਚਾਲ ਆ ਉਹ ਵੈਨੇਜ਼ੁਏਲਾ ਦੇ ਵਿੱਚ ਆਏ ਆ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਇਹ ਕਾਰਕਸ ਜੋ ਉੱਥੇ ਦੀ ਰਾਜਧਾਨੀ ਆ, ਉੱਥੇ ਇਹ ਭੂਚਾਲ ਆਏ ਹੈਗੇ ਆ। ਪਹਿਲਾ ਜਿਹੜਾ ਭੂਚਾਲ ਆਇਆ ਉਹ 7.2 ਮੈਗਨੀਚਿਊਡ ਦਾ ਸੀ ਤੇ ਦੂਜਾ 7.5 ਮੈਗਨੀਚਿਊਡ ਦਾ। ਸੋ ਇਹ ਨਾਰਥ ਵੈਸਟ ਵੈਨੇਜ਼ੁਏਲਾ ਦੇ ਵਿੱਚ ਆਏ ਆ ਅਕੋਰਡਿੰਗ ਟੂ ਯੂਐਸ ਜਿਓਲੋਜੀਕਲ ਸਰਵੇ ਜੋ ਹੈਗਾ ਉਹਨਾਂ ਦੇ ਮੁਤਾਬਕ। ਕਹਿੰਦੇ ਵੀ ਹੈਵੀ ਡੈਮੇਜ ਹੋਇਆ ਵੈਨੇਜ਼ੁਏਲਾ ਦੀ ਕੈਪੀਟਲ ਕਾਰਕਾਸ ਦੇ ਵਿੱਚ। ਪਹਿਲਾ ਅਰਥਕੁਏਕ ਜਿਹੜਾ ਸੀ ਉਹ 17.6 ਮੀਲ ਨਾਰਥ ਵੈਸਟ ਆਫ ਵੈਨੇਜ਼ੁਏਲਾ ਟਾਊਨ ਆਫ ਮੌਂਟਲਵਾਨ ਜੋ ਆ ਉੱਥੇ ਆਇਆ USGS ਦੇ ਮੁਤਾਬਕ। ਤੇ ਕਹਿੰਦੇ ਵੀ 8.2 ਮੀਲ ਧਰਤੀ ਦੇ ਅੰਦਰ ਸੀ ਤੇ ਪ੍ਰੀਲਿਮਿਨਰੀ ਰਿਪੋਰਟਸ ਇਹ ਆਈਆਂ 7.1 ਦਾ ਜਿਹੜਾ ਮੈਗਨੀਚਿਊਡ ਦਾ ਭੂਚਾਲ ਆਇਆ ਸੀ। ਉਹ ਤੋਂ ਬਾਅਦ ਫਿਰ ਇਸ ਨੂੰ 7.2 ਜੋ ਆ ਉਹ ਅਪਗ੍ਰੇਡ ਕਰ ਦਿੱਤਾ ਗਿਆ। ਉਹ ਤੋਂ ਬਾਅਦ 1 ਮਿੰਟ ਬਾਅਦ ਫਿਰ 7.5 ਮੈਗਨੀਚਿਊਡ ਦਾ ਭੂਚਾਲ ਆਇਆ ਜੋ ਕਿ 21 ਮੀਲ ਦੂਰ ਨਾਰਥ ਵੈਸਟ ਆਫ ਮੌਂਟਲਬੈਨ ਜਿਹੜਾ ਟਾਊਨ ਆ ਉੱਥੇ ਸੀਗਾ। ਸੈਕਿੰਡ ਈਵੈਂਟ ਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। 39 ਸੈਕਿੰਡ ਤੱਕ ਇਹ ਜਿਹੜਾ ਭੂਚਾਲ ਆ ਇਹ ਚੱਲਦਾ ਰਿਹਾ ਹੈਗਾ। ਸੋ ਭੂਚਾਲ ਕਹਿੰਦੇ ਸਟਰੋਂਗੈਸਟ ਸੀਗਾ ਵੈਨੇਜ਼ੁਏਲਾ ਦੀ ਹਿਸਟਰੀ ਦੇ ਵਿੱਚ ਇਸ ਸੈਂਚਰੀ ਦੇ ਵਿੱਚ। ਜੇ 100 ਸਾਲਾਂ 'ਚ ਦੇਖਿਆ ਜਾਵੇ ਸਭ ਤੋਂ ਤਕੜਾ ਜਿਹੜਾ ਭੂਚਾਲ ਆ ਉਹ ਵੈਨੇਜ਼ੁਏਲਾ ਦੇ ਵਿੱਚ ਆਇਆ। ਹੁਣ ਫੋਟੋਆਂ ਵੀ ਆਉਣੀਆਂ ਸ਼ੁਰੂ ਹੋਈਆਂ, ਕਈ ਬਿਲਡਿੰਗ ਜਿਹੜੀਆਂ ਆ ਡਿੱਗੀਆਂ ਹੋਈਆਂ ਦਿਸ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਕਾਫੀ ਨੁਕਸਾਨ ਜਿੱਦਾਂ ਤੁਸੀਂ ਦੱਸਿਆ ਵੀ ਉਹ ਹੋਣ ਦੇ ਆਸਾਰ ਆ, ਕਿਉਂਕਿ ਇਹ ਮੁੱਢਲੀਆਂ ਖਬਰਾਂ ਹੁੰਦੀਆਂ ਹਰਜੋਤ ਸਿੰਘ ਜੀ। ਇਹਦਾ ਜਿਹੜਾ ਅਸਲੀ ਮੁਆਇਨਾ ਤੇ ਜਾਇਜ਼ਾ ਜਿਹੜਾ ਆ ਉਹ ਕੁਛ ਵਕਤ ਬਾਅਦ ਹੀ ਪਤਾ ਲੱਗਦਾ ਆ ਵੀ ਕਿੰਨੀ ਕੁ ਜਿਹੜੀ ਉਹ ਵੱਡੀ ਸਮੱਸਿਆ ਜਿਹੜੀ ਉਹ ਓਵਰਆਲ ਬਣੀ ਆ। ਇਸ ਮੌਕੇ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਨਾਲ ਚੱਲਣ ਵਾਲੀ ਜਿਹੜੀ ਸਰਕਾਰ ਵੈਨੇਜ਼ੁਏਲਾ ਦੀ ਹੈਗੀ ਤੇ ਆ ਉੱਥੇ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਕਾਫੀ ਜ਼ਿਆਦਾ ਰਾਹਤ ਕਾਰਜ ਜਿਹੜੇ ਉਹ ਚਾਹੀਦੇ ਹੁੰਦੇ ਆ ਤੇ ਉਹ ਤਾਂ ਦੁਨੀਆ ਭਰ ਤੋਂ ਜਿਹੜੇ ਮੁਲਕ ਆ ਉਹ ਸਪੋਰਟ ਕਰਦੇ ਆ। ਪਰ ਦੇਖਦੇ ਆ ਵੀ ਇੱਥੇ ਕਿੰਨੀ ਕੁ ਜਿਹੜੀ ਉਹ ਜ਼ਰੂਰਤ ਪੈਂਦੀ ਆ। ਅੱਜ ਜਿੱਦਾਂ ਸਵੇਰੇ ਤੁਸੀਂ ਵੀ ਜ਼ਿਕਰ ਕੀਤਾ ਸੀ, ਇੱਕ ਹੋਰ ਭੂਚਾਲ ਆਪਾਂ ਨਦਰਨ ਕੈਲੀਫੋਰਨੀਆ ਦੇ ਵਿੱਚ 5.6 ਜਿਹੜੇ ਮੈਗਨੀਚਿਊਡ ਦਾ ਉਹ ਰਿਕਾਰਡ ਕੀਤਾ ਗਿਆ ਸੀਗਾ। ਸੋ ਅੱਜ ਹੀ ਜਿਹੜੇ ਦੋ ਹੋਰ 7+ ਮੈਗਨੀਚਿਊਡ ਦੇ ਜਿਹੜੇ ਦੋ ਜਿਹੜੇ ਭੂਚਾਲ ਆ ਉਹ ਵੈਨੇਜ਼ੁਏਲਾ ਦੇ ਕਰਾਕਸ ਜਿਹੜਾ ਉੱਥੇ ਦੀ ਰਾਜਧਾਨੀ ਆ ਉਸ ਦੇ ਇਰਦ ਗਿਰਦ ਵੈਨੇਜ਼ੁਏਲਾ ਦੇ ਵਿੱਚ ਉਹ ਰਿਪੋਰਟ ਜਿਹੜੇ ਹੋਏ ਆ। ਉਮੀਦ ਕਰਦੇ ਆ ਨੁਕਸਾਨ ਘੱਟ ਤੋਂ ਘੱਟ ਹੀ ਹੋਇਆ ਹੋਵੇ। ਜਿਹੜਾ ਪਹਿਲਾ ਹਰਜੋਤ ਸਿੰਘ ਜੀ ਭੂਚਾਲ ਸੀਗਾ 39 ਸਕਿੰਟ ਤੱਕ ਉੱਥੇ ਹਿਲਜੁਲ ਜਿਹੜੀ ਉਹ ਹੁੰਦੀ ਰਹੀ ਹੈਗੀ ਆ। ਸੋ ਚਲੋ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਵੇਂ ਕਿਵੇਂ ਉੱਥੇ ਦੇ ਅਸਾਰ ਜਿਹੜੇ ਉਹ ਹਾਲਾਤ ਰਹੇ ਨੇ।